ਮੈਂ ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਵੀਰ ਅਫਜ਼ਲ ਪੱਟੀ ਅਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਅਤੇ ਮੇਰੇ ਨਾਲ ਮੌਜੂਦ ਨੇ ਜ਼ੁਲਫਕਾਰ ਜੱਟ ਸਾਹਿਬ। ਮੇਰੇ ਅਤੇ ਜੱਟ ਸਾਹਿਬ ਦੀ ਤਰਫੋਂ ਅਸਲਾਮ ਵਾਲੇਕੁਮ। ਵਾਲੇਕੁਮ ਅੱਜ ਸਾਡਾ ਮੌਜੂ ਸਾਡੇ ਮੁਲਕ ਦਾ ਨਿਜ਼ਾਮ ਤਾਲੀਮ ਹੋਏਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਜਿਹੜਾ ਨਿਜ਼ਾਮ ਤਾਲੀਮ ਆ ਉਹ ਸਾਡੇ ਵਾਸਤੇ ਕਿੰਨਾ ਕੁ ਸੂਦਮੰਦ ਆ, ਕਿੰਨਾ ਕੁ ਸਾਨੂੰ ਫਾਇਦਾ ਦੇ ਰਿਹਾ। ਔਰ ਸਾਡੇ ਜਿਹੜੇ ਇਹ ਸਕੂਲ, ਕਾਲਜ, ਯੂਨੀਵਰਸਿਟੀਆਂ ਨੇ, ਇਹ ਸਾਡੇ ਮੁਆਸ਼ਰੇ ਦੇ ਅੰਦਰ, ਸਾਡੇ ਤਾਲੀਮੀ ਨਿਜ਼ਾਮ ਦੇ ਅੰਦਰ ਕਿਆ ਉਹ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਆ ਸਾਡੇ ਮੁਆਸ਼ਰੇ ਨੂੰ। ਅਤੇ ਜੱਟ ਸਾਹਿਬ ਸ਼ੁਕਰੀਆ। ਸਭ ਤੋਂ ਪਹਿਲੇ ਮੈਂ ਆਪਣਾ ਤੁਹਾਨੂੰ ਪਤਾ ਜ਼ਾਤੀ ਥੋੜ੍ਹਾ ਸਾਰਾ ਐਕਸਪੀਰੀਅੰਸ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨਾ ਵਾ, ਅਤੇ ਉਸ ਤੋਂ ਬਾਅਦ ਫਿਰ ਉਹਦੇ 'ਤੇ ਤੁਹਾਡਾ ਇੱਕ ਜਿਹੜਾ ਤਬਸਰਾ, ਤੁਹਾਡੀ ਰਾਏ ਜਿਹੜੀ ਆ ਉਹ ਲਈ ਜਾਂਦੀ ਆ। ਮੇਰਾ ਥੋੜ੍ਹਾ ਸਾਰਾ ਇੱਕ ਜ਼ਾਤੀ ਐਕਸਪੀਰੀਅੰਸ ਆ ਤਾਲੀਮ ਦੇ ਹਵਾਲੇ ਦੇ ਨਾਲ। ਮੈਂ ਚੂੰਕਿ ਕਿਸੇ ਇੱਕ ਟਾਈਮ ਦੇ ਵਿੱਚ ਕੁਝ ਥੋੜ੍ਹਾ ਸਾਰਾ ਤਾਲੀਮ ਦੇ ਨਾਲ ਵੀ ਵਸਦਾ ਰਿਹਾ, ਸਕੂਲ ਦੇ ਨਾਲ ਐਜ਼ ਏ ਪ੍ਰਿੰਸੀਪਲ, ਐਜ਼ ਐਡਮਿਨਿਸਟ੍ਰੇਟਰ। ਇਸ ਤੋਂ ਇਲਾਵਾ ਹੁਣ ਵੀ ਕੁਝ ਥੋੜ੍ਹੇ ਬਹੁਤੇ ਜਿਹੜੇ ਤਜਰਬਾਤ ਹੁੰਦੇ ਨੇ, ਕੁਝ ਦੋਸਤ ਤੁਹਾਡੇ ਤਰ੍ਹਾਂ ਦੇ ਜਿਨ੍ਹਾਂ ਦੇ ਸਕੂਲਾਂ ਵਗੈਰਾ ਦੇ ਵਿੱਚ ਕੋਈ ਐਨੂਅਲ ਪ੍ਰੋਗਰਾਮ, ਕੋਈ ਫੰਕਸ਼ਨ ਹੋਏ ਅਤੇ ਐਜ਼ ਏ ਗੈਸਟ ਚਲੇ ਜਾਈਦਾ। ਇਹ ਚੀਜ਼ ਤਾਂ ਮਤਲਬ ਇੰਟਰਨਲੀ ਕਿ ਜਿਸ ਚੀਜ਼ ਨੂੰ ਮੈਂ ਫੀਲ ਕਰਨਾ ਉੱਥੇ ਜਾ ਕੇ ਉਹਨਾਂ ਬੱਚਿਆਂ 'ਚ ਬੈਠ ਕੇ, ਕਿ ਸਾਡਾ ਜਿਹੜਾ ਨਿਜ਼ਾਮ ਤਾਲੀਮ ਆ ਉਹਦੇ ਅੰਦਰ ਤਰਬੀਅਤ ਦੀ ਇੱਕ ਤਾਂ ਬਹੁਤ ਜ਼ਿਆਦਾ ਕਮੀ ਆ ਕਿ ਬੱਚੇ 1100 ਚੋਂ 990, 1000, ਠੀਕ ਹੈ ਜੀ, 1050, 1050 ਨੰਬਰ, ਉਹ ਸਾਰਾ ਕੁਛ ਆ ਰਿਹਾ। ਲੇਕਿਨ ਇੱਕ ਤਾਲੀਮ ਦਾ ਜਿਹੜਾ ਕਿਸੇ ਬੱਚੇ ਦੀ ਸ਼ਖਸੀਅਤ ਦੇ ਉੱਤੇ ਇੱਕ ਨਿਖਾਰ, ਇੱਕ ਅਸਰ ਹੋਣਾ ਚਾਹੀਦਾ, ਇੱਕ ਤਾਂ ਉਹ ਨਜ਼ਰ ਨਹੀਂ ਆ ਰਿਹਾ। ਦੂਸਰੀ ਚੀਜ਼ ਕਿ ਅੱਜ ਦਾ ਸਾਡਾ ਨੌਜਵਾਨ ਜਿਹੜਾ ਕਿਸੇ ਕਾਲਜ, ਕਿਸੇ ਯੂਨੀਵਰਸਿਟੀ ਤੋਂ ਪੜ੍ਹ ਕੇ ਬਾਹਰ ਆਉਂਦਾ, ਅਤੇ ਸਭ ਤੋਂ ਪਹਿਲੇ ਤਾਂ ਚੂੰਕਿ ਉਹਦੀ ਜਿਹੜੀ ਇੱਕ ਤਾਲੀਮ ਦੇ ਪਿੱਛੇ ਬੇਸਿਕ ਵਜ੍ਹਾ ਹੁੰਦੀ ਆ, ਉਹ ਇੱਕ ਉਹਦੀ ਰੋਜ਼ੀ ਰੋਟੀ ਦੀ ਹੁੰਦੀ ਆ। ਔਰ ਜਿਸ ਟਾਈਮ ਉਹ ਬਾਹਰ ਆਪਣੇ ਸਿਸਟਮ ਦੇ ਵਿੱਚ ਆਉਂਦਾ, ਬਾਹਰ ਸਾਡੇ ਮੁਆਸ਼ਰੇ 'ਚ ਆਉਂਦਾ, ਅਤੇ ਉਹਨੂੰ ਅੱਗੇ ਉਹਦੇ ਮਤਲੂਬਾ ਨਤਾਇਜ ਨਹੀਂ ਮਿਲ ਸਕਦੇ। ਠੀਕ। ਔਰ ਮੋਸਟਲੀ ਜਿਹੜੀ ਚੀਜ਼ ਵੇਖਣ 'ਚ ਆਈ ਹੈ ਕਿ ਸਾਡੇ ਮੁਆਸ਼ਰੇ ਦੇ ਵਿੱਚ ਜਿਹੜੇ ਬੇਰੁਜ਼ਗਾਰ ਲੋਕ ਨੇ, ਉਹਨਾਂ ਦੀ ਇੱਕ ਬਹੁਤ ਬੜੀ ਤਾਦਾਦ ਪੜ੍ਹੇ ਲਿਖੇ ਲੋਕਾਂ ਦੀ ਹੈ। ਬਿਲਕੁਲ ਠੀਕ। ਜਦਕਿ ਤੁਹਾਨੂੰ ਅਨਪੜ੍ਹ ਲੋਕ ਬਹੁਤ ਕਮ ਜਿਹੜੇ ਨੇ ਉਹ ਬੇਰੁਜ਼ਗਾਰ ਮਿਲਣਗੇ। ਇਹਦੀ ਕੀ ਵਜ੍ਹਾ ਵਾ ਔਰ ਇਹਦੇ ਵਿੱਚ ਸਾਨੂੰ ਕਿਆ ਵਕਤ ਦੇ ਨਾਲ ਨਾਲ ਕੁਝ ਤਬਦੀਲੀਆਂ ਕਰਨੀਆਂ ਚਾਹੀਦੀਆਂ ਸੀ, ਉਹ ਕੀਤੀਆਂ ਜਾਂ ਨਹੀਂ ਕੀਤੀਆਂ? ਅਗਰ ਨਹੀਂ ਕੀਤੀਆਂ ਤਾਂ ਉਹਨਾਂ ਵਾਸਤੇ ਕੀ ਹੋਣਾ ਚਾਹੀਦਾ? ਬਹੁਤ ਸ਼ੁਕਰੀਆ ਭੱਟੀ ਸਾਹਿਬ। ਅੱਜ ਜਿਹੜਾ ਤੁਸੀਂ ਮੌਜੂ ਚੁਣਿਆ ਨਾ, ਇਹ ਬਹੁਤ ਅਹਿਮ ਹੈ ਜੀ। ਔਰ ਇਹਦੇ ਉੱਤੇ ਨਾ ਸਿਰਫ ਗੱਲਬਾਤ ਹੋਣੀ ਚਾਹੀਦੀ ਬਲਕਿ ਅਮਲੀ ਇਕਦਾਮਾਤ ਵੀ ਹੋਣੇ ਚਾਹੀਦੇ। ਅੱਛਾ, ਮੈਂ ਤੁਹਾਡੀ ਗੱਲ ਦੇ ਨਾਲ ਥੋੜ੍ਹਾ ਜਿਹਾ ਜੁਜ਼ਵੀ ਇਖਤਲਾਫ, ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਤਰਬੀਅਤ ਦਾ ਫੁਕਦਾਨ ਹੈ ਜੀ, ਮੈਂ ਤਾਲੀਮ ਨੂੰ ਦੋ ਕੈਟੇਗਰੀਜ਼ ਦੇ ਵਿੱਚ ਜਿਹੜਾ ਰੱਖਾਂਗਾ। ਇੱਕ ਤਾਲੀਮ ਹੈ, ਇੱਕ ਤਰਬੀਅਤ। ਤਰਬੀਅਤ ਇੱਕ ਬਿਲਕੁਲ ਮੁਖਤਲਿਫ ਚੀਜ਼ ਹੈ। ਅੱਛਾ, ਅਸੀਂ ਤਵੱਕੁਆਤ ਰੱਖਦੇ ਹਾਂ ਕਿ ਸਾਡੇ ਜਿਹੜੇ ਅਦਾਰੇ ਨੇ ਉਹ ਹੀ ਸਾਡੇ ਬੱਚਿਆਂ ਦੀ ਤਰਬੀਅਤ ਕਰਨ, ਜਦਕਿ ਸਿਰਫ ਅਦਾਰਾ ਜਿਹੜਾ ਉਹ ਬੱਚੇ ਦੀ ਤਰਬੀਅਤ ਨਹੀਂ ਕਰ ਸਕਦਾ। ਮੇਰੇ ਖਿਆਲ ਦੇ ਮੁਤਾਬਕ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਲਮ ਜਿਹੜਾ ਨਾ, ਇਲਮ ਜੀ, ਇਹਦਾ ਸਭ ਤੋਂ ਗਹਿਰਾ ਤਾਲੁਕ ਮੁਸ਼ਾਹਦੇ ਦੇ ਨਾਲ। ਦੁਨੀਆ ਦੇ ਅੰਦਰ ਜਿੰਨੀ ਵੀ ਸਾਇੰਸ ਦੀ ਇਜਾਦਾਤ ਹੋਈਆਂ ਨੇ, ਉਹ ਸਭ ਤੋਂ ਪਹਿਲਾਂ ਤੁਹਾਡੇ ਖਿਆਲ ਦੇ ਵਿੱਚ, ਤੁਹਾਡੇ ਮੁਸ਼ਾਹਦੇ ਦੇ ਵਿੱਚ ਤੁਸੀਂ ਫਰਜ਼ ਕੀਤਾ, ਫਿਰ ਉਹਨੂੰ ਅਬਜ਼ਰਵ ਕੀਤਾ, ਮੁਸ਼ਾਹਦਾ ਕੀਤਾ, ਉਸ ਤੋਂ ਬਾਅਦ ਦੇ ਵਿੱਚ ਉਹਦੇ ਉੱਤੇ ਤੁਸੀਂ ਆਪਣੀ ਇੱਕ ਥਿਊਰੀ ਕਾਇਮ ਕੀਤੀ। ਮੈਂ ਗੱਲ ਜਦੋਂ ਲੈ ਕੇ ਆਵਾਂਗਾ ਕਿ ਤੁਹਾਨੂੰ ਸਮਝ ਆ ਜਾਏਗੀ ਕਿ ਅਸੀਂ ਕਿੱਥੇ ਆ ਕੇ ਸਾਨੂੰ ਮਾਰ ਪੈਣ ਡਈ ਕਿ ਸਾਡਾ ਨਿਜ਼ਾਮ ਤਾਲੀਮ ਬਰਬਾਦ ਕਿਉਂ। ਜੀ। ਮੁਸ਼ਾਹਦਾ ਕਿਦੋਂ ਹੁੰਦਾ? ਜਦੋਂ ਤੁਹਾਡੇ ਕੋਲ ਲੇਜ਼ਰ ਟਾਈਮ ਹੁੰਦਾ, ਜਦੋਂ ਤੁਸੀਂ ਫ੍ਰੀ ਹੁੰਦੇ ਹੋ, ਤੁਹਾਡਾ ਦਿਮਾਗ ਵਿਹਲਾ ਹੁੰਦਾ, ਤੁਸੀਂ ਚੀਜ਼ਾਂ ਨੂੰ ਦੇਖਦੇ ਹੋ, ਅਬਜ਼ਰਵ ਕਰਦੇ ਹੋ। ਮੈਂ ਇੱਕ ਮਿਸਾਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਇਨਸਾਨ ਜਿਹੜਾ ਪੈਦਾ ਹੁੰਦਾ ਹੈ ਨਾ, ਉਦੋਂ ਹੀ ਉਹਦੇ ਅੰਦਰ ਇਹ ਤਜੱਸੁਸ ਦੀ ਇੱਕ ਕੈਫੀਅਤ ਅੱਲਾਹ ਤਾਲਾ ਨੇ ਨੈਚੁਰਲੀ ਪਾਈ ਹੈ ਕਿ ਉਹ ਹਰ ਚੀਜ਼ ਨੂੰ ਟਟੋਲਦਾ ਹੈ, ਉਹਦੇ ਵਿੱਚੋਂ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਦਾ। ਮਿਸਾਲ ਮੈਂ ਇੰਝ ਦਿਆਂਗਾ, ਕਦੇ ਤੁਸੀਂ ਛੋਟੇ ਬੱਚੇ ਨੂੰ, ਮਾਸੂਮ ਬੱਚੇ ਨੂੰ ਦੇਖਿਆ ਹੋਏਗਾ, ਉਹ ਪਿਆਲੀਆਂ ਨਾਲ, ਕੱਪਾਂ ਨਾਲ ਖੇਡਦੇ ਆ, ਠੀਕ ਹੈ। ਕਦੇ ਗੌਰ ਕਰੋਗੇ ਨਾ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਉਹ ਖੇਡਦਾ ਖੇਡਦਾ ਉਹਨੂੰ ਤੋੜ ਛੱਡੇਗਾ।
ਠੀਕ ਹੈ, ਫਿਰ ਉਹਦੇ ਚਿਹਰੇ ਦੇ ਤਾਸਰਾਤ ਦੇਖੋ ਜ਼ਰਾ, ਉਹਦੀ ਕੈਫੀਅਤ ਦੇਖੋ ਬੱਚੇ ਦੀ ਕੀ ਹੁੰਦੀ ਹੈ। ਫਿਰ ਉਹ ਕੀ ਕਰੇਗਾ, ਫਿਰ ਉਹ ਤੋੜ ਕੇ ਫਿਰ ਉਹਦੀਆਂ ਕਿਰਛੀਆਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, ਫਿਰ ਉਹ ਕਦੇ ਉਹਨੂੰ ਮੂੰਹ 'ਚ ਪਾਏਗਾ। ਆਮ ਫਹਿਮ ਦੇ ਵਿੱਚ ਅਸੀਂ ਇਹ ਕਹਿ ਰਹੇ ਹੁੰਦੇ ਹਾਂ ਬੱਚਾ ਖੇਡ ਰਿਹਾ, ਹਾਲਾਂਕਿ ਉਹ ਖੇਡ ਨਹੀਂ ਰਿਹਾ ਹੁੰਦਾ। ਖੇਡ ਇੱਕ ਬਾਮਕਸਦ ਇੱਕ ਚੀਜ਼ ਹੈ ਜਿਹਦੇ ਵਿੱਚ ਉਹਦੇ SOPs ਹੁੰਦੇ ਨੇ ਕਿ ਹਾਂ ਜੀ ਇਹ ਹੋਏਗਾ ਤੇ ਉਹਨੂੰ ਖੇਡ ਕਿਹਾ ਜਾਂਦਾ। ਜੀ ਠੀਕ ਹੈ, ਕਿ ਫਰਜ਼ ਕਰੋ ਕੋਈ ਵੀ ਗੇਮ ਹੈ, ਕੋਈ ਵੀ ਖੇਡ ਹੈ, ਉਹਦੇ SOPs ਹੁੰਦੇ ਨੇ ਤਾਂ ਉਹ ਖੇਡ ਹੁੰਦੀ ਹੈ, ਅਦਰਵਾਈਜ਼ ਉਹ ਖੇਡ ਨਹੀਂ ਹੋ ਸਕਦੀ। ਠੀਕ ਹੈ। ਠੀਕ, ਬੇਸਿਕਲੀ ਅੱਲਾਹ ਤਾਲਾ ਨੇ ਇਨਸਾਨ ਦੇ ਅੰਦਰ ਫਿਤਰਤਨ ਇੱਕ ਚੀਜ਼ ਐਸੀ ਪਾਈ ਹੈ, ਤਜੱਸਸ, ਕਿਸੇ ਵੀ ਚੀਜ਼ ਦੇ ਬਾਰੇ ਜਾਣਨਾ, ਖੋਜ ਲਾਣਾ, ਠੀਕ ਹੈ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਨਾ, ਔਰ ਉਹ ਬੱਚਾ ਉਹੀ ਕੰਮ ਕਰ ਰਿਹਾ ਹੁੰਦਾ ਹੈ। ਜਦੋਂ ਉਹਨੂੰ ਹਿਲਾ ਕੇ ਅੱਜ ਦੇਖਦਾ, ਉਹ ਬੇਸਿਕਲੀ ਉਹਦਾ ਸਾਊਂਡ ਚੈੱਕ ਕਰ ਰਿਹਾ ਹੁੰਦਾ। ਠੀਕ, ਇਹ ਗੱਲਾਂ ਤੁਹਾਨੂੰ ਹਟ ਕੇ ਲੱਗਣਗੀਆਂ, ਲੇਕਿਨ ਮੈਂ ਆਪਣੀ ਆਬਜ਼ਰਵੇਸ਼ਨ, ਆਪਣਾ ਮੁਸ਼ਾਹਦਾ ਬਿਆਨ ਕਰ ਰਿਹਾ। ਜੀ ਮੇਰੀ ਨਜ਼ਰ ਦੇ ਵਿੱਚ ਸਭ ਤੋਂ ਬੜਾ ਇਲਮ ਮੁਸ਼ਾਹਦੇ ਦਾ ਇਲਮ। ਅੱਜ ਵੀ ਅਗਰ ਤੁਸੀਂ ਕੈਟਾਗਰੀਜ਼ ਦੇ ਅੰਦਰ ਦੇਖੋਗੇ ਨਾ, ਦੁਨੀਆ ਦੇ ਅੰਦਰ ਜਿਹੜਾ ਮੁਲਕ ਪੂਰੀ ਦੁਨੀਆ ਦੇ ਟਾਪ 'ਤੇ ਜਾ ਰਿਹਾ ਐਜੂਕੇਸ਼ਨ ਦੇ ਵਿੱਚ, ਇਲਮ ਦੇ ਵਿੱਚ, ਉੱਥੇ ਇਹ ਕਿਤਾਬਾਂ ਸ਼ਤਾਬਾਂ ਵਾਲਾ ਕਹਾਣੀ ਤਕਰੀਬਨ ਨਾ ਹੋਣ ਦੇ ਬਰਾਬਰ। ਔਰ ਸਟੱਡੀ ਟਾਈਮ, ਨਿਸਾਬੀ ਸਰਗਰਮੀ ਜਿਹਨੂੰ ਕਹਿੰਦੇ ਅਸੀਂ, ਉਹ ਸਭ ਤੋਂ ਘੱਟ ਟਾਈਮ, ਔਰ ਉੱਥੇ ਬੱਚੇ ਨੂੰ ਦਾਖਲ ਕਰਾਉਣ ਦੀ ਉਮਰ 7 ਸਾਲ। ਠੀਕ ਹੈ, ਹੁਣ ਮੈਂ ਜਿਹੜੀਆਂ ਗੱਲਾਂ ਕੀਤੀਆਂ ਨੇ ਇੱਥੋਂ ਤੁਹਾਨੂੰ ਅੱਗੇ ਸਮਝ ਆਏਗੀ ਕਿ ਸਾਡਾ ਫਾਲਟ ਕਿੱਥੇ। ਤੁਹਾਡਾ ਬੱਚਾ ਮਜ਼ਦੂਰ ਨਾਲੋਂ ਜ਼ਿਆਦਾ ਮਜ਼ਦੂਰੀ ਕਰ ਰਿਹਾ, ਆਪਣੇ ਵਜੂਦ ਨਾਲੋਂ ਜ਼ਿਆਦਾ ਕਿਤਾਬਾਂ ਚੁੱਕ ਰਿਹਾ, ਔਰ ਉਹ ਚੀਜ਼ਾਂ ਉਹਦੇ ਦਿਮਾਗ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਉਹਦੀ ਕਪੈਸਿਟੀ ਨਹੀਂ। ਸਵੇਰੇ ਉੱਠਦਾ, ਮਸੀਤੋਂ ਹਾਲਾਂ ਸਿੱਧਾ ਹੋ ਕੇ ਆਉਂਦਾ ਨਹੀਂ, ਬਹੁਤੇ ਤਾਂ ਮਸੀਤੇ ਫਿਰ ਜਾਂਦੇ ਹੀ। ਜਿਹੜੀ ਗੱਲ ਤੁਸੀਂ ਤਰਬੀਅਤ ਵਾਲੀ ਕੀਤੀ ਨਾ, ਤਰਬੀਅਤ ਸ਼ੁਰੂ ਹੁੰਦੀ ਹੈ ਘਰੋਂ, ਮਾਂ ਦੀ ਕੋਖ ਤੋਂ। ਔਰ ਸਿਰਫ ਮਾਂ ਦੀ ਕੋਖ ਹੀ ਨਹੀਂ, ਪਿਓ ਦਾ ਰਹਿਣ ਬਹਿਣ, ਉੱਠਣ ਬਹਿਣ, ਸਾਰਾ ਕੁਝ ਉਹ ਬੱਚਾ ਅਬਜ਼ਰਵ ਕਰਦਾ ਅਤੇ ਉਸ ਦੇ ਅਕਾਰਡਿੰਗਲੀ ਉਹ ਆਪਣੀ ਜ਼ਿੰਦਗੀ ਗੁਜ਼ਾਰਦਾ। ਜੀ ਕਦੇ ਤੁਸੀਂ ਗੌਰ ਕਰਿਓ, ਮੈਨੂੰ ਯਾਦ ਹੈ, ਮੈਂ ਬੱਚੀ ਮੇਰੀ ਛੋਟੀ ਜਿਹੀ ਸੀ ਉਸ ਟਾਈਮ, ਅਤੇ ਉਹ ਨਮਾਜ਼ ਪੜ੍ਹਨੀ ਨਾ, ਅਤੇ ਉਹਨੂੰ ਕਹਿਣਾ ਬੇਟਾ ਜਾਏ ਨਮਾਜ਼। ਹਾਲਾਂ ਉਹਨੂੰ ਗੱਲਾਂ ਕਰਨੀਆਂ ਨਹੀਂ ਸੀ ਆਉਂਦੀਆਂ, ਲੇਕਿਨ ਉਹਨੂੰ ਇਹ ਜ਼ਰੂਰ ਪਤਾ ਲੱਗ ਗਿਆ ਕਿ ਬਾਬਾ ਨੇ ਨਮਾਜ਼ ਪੜ੍ਹਨੀ ਹੈ ਅਤੇ ਮੈਂ ਇਹਦੇ ਵਾਸਤੇ ਜਾਏ ਨਮਾਜ਼ ਵਿਛਾਉਣਾ। ਉਹ ਛੋਟੇ ਛੋਟੇ ਪੈਰਾਂ ਨਾਲ ਜਾ ਕੇ, ਇਹ ਕੀ ਸੀ ਤਰਬੀਅਤ। ਜਦੋਂ ਤੁਸੀਂ ਬੱਚਾ ਹਾਲਾਂ ਉਹਨੂੰ ਗੱਲਾਂ ਵੀ ਨਹੀਂ ਕਰਨੀਆਂ ਆਉਂਦੀਆਂ, ਇਹ ਕੀ ਹੈ ਜੀ, ਪਲੇ ਸ਼ੁਰੂ ਹੋ ਗਈ ਹੈ, ਆਹ ਕੀ ਹੈ ਜੀ, ਮੈਨੂੰ ਤਾਂ ਨਾਂ ਵੀ ਨਹੀਂ ਆਉਂਦੇ ਜਿਹੜੇ ਅੱਜ ਕੱਲ੍ਹ ਮਾਸ਼ਾਅੱਲਾ ਸਾਡੀ ਤਲੀਮ, ਪ੍ਰੀ KG ਅਤੇ ਫਿਰ KG ਅਤੇ ਫਿਰ ਨਰਸਰੀ ਅਤੇ ਫਿਰ ਜਨਾਬ ਪ੍ਰੈਪ ਅਤੇ ਫਿਰ ਪਤਾ ਨਹੀਂ ਪਹਿਲੀ। ਅਸੀਂ ਤਾਂ ਕੱਚੀ ਪੱਕੀ ਪਹਿਲੀ ਇੱਕੋ ਸਾਲ 'ਚ ਖੜਕਾਤੀ ਸੀ। ਟਾਟ ਵਾਲੇ ਸਕੂਲ 'ਚ ਪੜ੍ਹਦੇ ਰਹੇ, ਨਾ ਕੋਈ ਵਸਾਇਲ ਸੀ, ਨਾ ਕੁਛ ਨਾ ਕੁਛ, ਲੇਕਿਨ ਫਿਜ਼ੀਕਲੀ ਔਰ ਮੈਂਟਲੀ ਅੱਜ ਵੀ ਅੱਜ ਦੇ ਬੱਚਿਆਂ ਨਾਲੋਂ ਜ਼ਿਆਦਾ ਸਟਰੋਂਗ। ਵਜ੍ਹਾ ਕੀ ਸੀ, ਗੈਰ ਨਿਸਾਬੀ ਸਰਗਰਮੀਆਂ ਸਾਡੀਆਂ ਜ਼ਿਆਦਾ ਸੀ ਨਿਸਾਬੀ ਸਰਗਰਮੀਆਂ ਦੀ ਨਿਸਬਤ। ਔਰ ਗੈਰ ਨਿਸਾਬੀ ਸਰਗਰਮੀਆਂ ਤੋਂ ਮੁਰਾਦ ਕੀ ਹੈ ਕਿ ਤੁਸੀਂ ਆਪਣੀ ਰੋਜ਼ਮर्रा ਜ਼ਿੰਦਗੀ ਦੇ ਵਿੱਚੋਂ ਚੀਜ਼ਾਂ ਨੂੰ ਲਰਨ ਕਰਦੇ ਹੋ, ਸਿੱਖਦੇ ਹੋ। ਜੀ ਇੱਕ ਚੀਜ਼ ਤੇ ਕਲੀਅਰ ਹੋ। ਤਰਬੀਅਤ ਕਿਦੋਂ ਹੁੰਦੀ? ਤਰਬੀਅਤ ਹੁੰਦੀ ਉਦੋਂ ਵੀ ਜਦੋਂ ਗੈਰ ਨਿਸਾਬੀ ਵਕਤ ਜ਼ਿਆਦਾ ਹੋਏਗਾ, ਨਿਸਾਬੀ ਵਕਤ ਘੱਟ ਹੋਏਗਾ। ਹੁਣ ਬੱਚੇ ਸਵੇਰੇ 6 ਵਜੇ ਉੱਠਦੇ ਨੇ, ਠੀਕ ਹੈ, ਉਹ ਨਹਾ ਧੋ ਕੇ ਦੌੜ ਲੱਗੀ ਹੁੰਦੀ, 8 ਵਜੇ ਸਕੂਲੋਂ ਉਹਨਾਂ 2-2:30 ਵਜੇ ਜਾਂ 3 ਵਜੇ ਉਹਨਾਂ ਵਿਚਾਰਿਆਂ ਦੀ ਛੁੱਟੀ ਹੋਣੀ, ਆ ਕੇ ਹਾਲਾਂ ਘਰ ਉਹਨਾਂ ਦਾ ਲੱਕ ਵੀ ਨਹੀਂ ਸਿੱਧਾ ਹੁੰਦਾ, ਉਹ ਬਸਤਾ ਐਡਾ ਵੱਡਾ ਬਸਤਾ ਹੁੰਦਾ, ਉਹ ਜਨਾਬ ਥੱਲੇ ਲਾਉਂਦੇ ਨੇ। ਉਸ ਤੋਂ ਬਾਅਦ ਵਿੱਚ ਚਲੋ ਜੀ ਟਿਊਸ਼ਨ 'ਤੇ। ਬੰਦਾ ਪੁੱਛੇ ਟਿਊਸ਼ਨ ਦਾ ਮਤਲਬ ਕੀ ਹੈ? ਸਕੂਲ ਦੇ ਅੰਦਰ ਜਾਂ ਕਾਲਜ ਦੇ ਅੰਦਰ ਜਿਹੜੀ ਚੀਜ਼ ਪੜ੍ਹਾਈ ਜਾਂਦੀ ਉਹਨੂੰ ਟਿਊਸ਼ਨ ਕਹਿੰਦੇ ਨੇ। ਪਰ ਸਭ ਕਦੇ ਗੌਰ ਕੀਤਾ, ਇਹਨੂੰ ਟਿਊਸ਼ਨ ਫੀ ਕਹਿੰਦੇ ਨੇ ਬੇਸਿਕਲੀ, ਜਿਹੜੀ ਅਸੀਂ ਸਕੂਲ ਕਿਸੇ ਵੀ ਮਕਤਬ ਦੇ ਵਿੱਚ ਜਿਹੜੇ ਬੱਚੇ ਨੂੰ ਅਸੀਂ ਪੜ੍ਹਾਉਂਦੇ ਹਾਂ ਨਾ, ਉਹਦੇ ਬਦਲੇ ਜਿਹੜਾ ਅਸੀਂ ਫੀਸ ਦੇਣੇ ਆ ਨਾ, ਟਿਊਸ਼ਨ ਫੀ, ਉਹ ਟਿਊਸ਼ਨ ਫੀਸ ਹੁੰਦੀ। ਹੋਰ ਤੁਸੀਂ ਉੱਥੇ ਉਹਨੂੰ ਸਾਰੇ ਦਿਹਾੜੀ ਕੀ ਮਾਲਿਸ਼ ਕਰਦੇ, ਜੇ ਉਹਨੇ ਫੇਰ ਆ ਕੇ ਫੇਰ ਤੁਹਾਡੇ ਕੋਲ ਹੀ ਉਹਨੇ ਫੇਰ ਜਾਣਾ ਤੂੰ ਆਪਣੀ ਦਿਹਾੜੀ ਸਿੱਧੀ ਕਰਨ ਵਾਸਤੇ, ਜਿਹੜਾ ਬੱਚੇ ਨੂੰ ਮਸ਼ੀਨ ਬਣਾ ਦਿੱਤਾ। ਹੁਣ ਬੱਚਾ ਸਵੇਰੇ 6 ਵਜੇ ਦਾ ਉੱਠਿਆ, ਸ਼ਾਮੀ 6 ਵਜੇ ਤੱਕ ਜਦੋਂ ਹਨੇਰਾ ਪੈ ਜਾਣਾ, ਉਹਨੂੰ ਤੁਸੀਂ ਉਹ ਕਿਤਾਬਾਂ ਔਰ ਫਿਰ ਕਿਤਾਬਾਂ ਵੀ ਉਹਦੇ ਵਜੂਦ ਨਾਲੋਂ ਵੱਡੀਆਂ, ਉਹ ਇਨਸਾਨ ਨਹੀਂ ਰਹਿ ਜਾਂਦਾ। ਪਹਿਲਾ ਸਭ ਤੋਂ ਵੱਡਾ ਫਾਲਟ ਤੇ ਹੈ, ਉਹਨੂੰ ਤੁਸੀਂ ਟਰੀਟ ਹੀ ਮਸ਼ੀਨ ਦੀ ਤਰ੍ਹਾਂ ਕਰ ਰਹੇ ਹੋ, ਤੇ ਉਹਨੇ ਮਸ਼ੀਨ ਹੀ ਬਣਨਾ ਭਾਈ। ਉਹਨੇ ਰੱਟਾ ਮਾਰਨਾ ਹੈ ਨੰਬਰ ਲੈਣ ਵਾਸਤੇ, ਨੰਬਰ ਉਹਦਾ 1000 ਚੋਂ 999 ਆ ਜਾਣਗੇ, ਲੇਕਿਨ ਉਹਨੂੰ ਸਮਝ ਕੱਖ ਦੀ ਨਹੀਂ। ਵਜ੍ਹਾ ਇਹ ਕਿ ਉਹਦੇ ਉੱਤੇ ਆਪਣਾ ਤਾਂ ਉਹਦਾ ਮੁਸ਼ਾਹਦਾ ਹੈ ਹੀ ਕੋਈ ਨਹੀਂ। ਜੀ
ਸਮਝ ਗਏ ਗੱਲ। ਸੋ ਪਹਿਲਾ ਜ਼ੁਲਮ ਤੇ ਇਹ ਵੇ ਸਾਡੇ ਬਚਪਨ ਤੋਂ ਸ਼ੁਰੂ ਹੋ ਜਾਂਦਾ। ਅੱਗੇ ਰਹੀ ਗੱਲ ਦੂਸਰੀ ਜਿਹੜੀ ਤਰਬੀਅਤ ਦੇ ਵਿੱਚ, ਤਰਬੀਅਤ 'ਚ ਦੋ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਅਖਲਾਕੀ ਤਰਬੀਅਤ ਤੇ ਇੱਕ ਹੁੰਦੀ ਪ੍ਰੋਫੈਸ਼ਨਲ ਤਰਬੀਅਤ। ਅਖਲਾਕੀ ਤਰਬੀਅਤ ਇਹ ਵੇ ਕਿ ਤੁਸਾਂ ਝੂਠ ਨਹੀਂ ਬੋਲਣਾ, ਤੁਸਾਂ ਮਿਸਕਮਿਟਮੈਂਟ ਨਹੀਂ ਕਰਨੀ। ਉਹ ਘਰੋਂ ਦੱਸਿਆ ਜਾਂਦਾ, ਅਸੀਂ ਨਿੱਕੇ ਨਿੱਕੇ ਹੁੰਦੇ ਵੱਡਿਆਂ ਨੇ ਕਹਿਣਾ ਪੁੱਤਰ ਕੋਈ ਸੋਨੇ ਦੀ ਵੀ ਸ਼ੈ ਪਈ ਹੋਏ ਕਿਸੇ ਦੀ ਨਹੀਂ ਚੁੱਕਣੀ, ਠੀਕ ਹੈ, ਝੂਠ ਨਹੀਂ ਬੋਲਣਾ, ਝੂਠ ਬੋਲੋਗੇ ਤਾਂ ਇਹ ਹੋ ਜਾਏਗਾ ਵਗੈਰਾ ਵਗੈਰਾ, ਇਹ ਚੀਜ਼ਾਂ ਘਰੋਂ ਮਿਲਦੀ। ਦੂਸਰਾ ਸੈਕਸ਼ਨ ਆਉਂਦਾ ਮਸਜਿਦ ਵਾਲਾ, ਜਿੱਥੇ ਉਹਨਾਂ ਨੇ ਸਬਕ ਪੜ੍ਹਨ ਜਾਣਾ, ਦੀਨ ਦੀ ਤਾਲੀਮ ਹਾਸਲ ਕਰਨੀ। ਅੱਛਾ ਦੀਨ ਕੀ ਸਿਖਾਉਂਦਾ? ਦੀਨ ਤੁਹਾਨੂੰ ਪਤਾ ਬੰਦੇ ਦੀ ਇੱਕ ਰੂਹਾਨੀ ਜਿਹੜੀ ਸਮਝ ਲਓ ਕਿ ਉਹਨੂੰ ਸਾਰਾ ਕੁਛ ਸੈੱਟ ਕਰ ਰਿਹਾ ਹੁੰਦਾ। ਔਰ ਉਹ ਤਰਬੀਅਤ ਦਾ ਸਭ ਤੋਂ ਬੜਾ ਸੋਰਸ ਮਾਂ ਦੀ ਗੋਦ ਤੋਂ ਬਾਅਦ ਦੇ ਵਿੱਚ ਤੁਹਾਡੀ ਮਸਜਿਦ, ਉਹਦੇ ਵਾਸਤੇ ਟਾਈਮ ਨਹੀਂ ਹੈ। ਤੀਸਰਾ ਨੰਬਰ ਆਉਂਦਾ ਤੁਹਾਡੇ ਸਕੂਲ ਦਾ, ਔਰ ਸਕੂਲ ਮਾਜ਼ਰਤ ਨਾਲ ਤਰਬੀਅਤਗਾਹ ਨਹੀਂ ਹੈ, ਸਕੂਲ ਤਾਲੀਮ ਵਾਸਤੇ ਇੱਕ ਦਰਸਗਾਹ ਹੈ, ਠੀਕ ਹੈ। ਪਹਿਲੇ ਦੋ ਤੁਸੀਂ ਸੈਕਸ਼ਨ ਛੱਡ ਕੇ ਤੁਸੀਂ ਤੀਸਰੇ ਕੋਲੋਂ ਤਵੱਕੋ ਰੱਖੋ ਕਿ ਉਹ ਅੱਛਾ ਉਹਨਾਂ ਨੂੰ ਦੌੜ ਲੱਗੀ ਹੈ ਕਿ ਅਸੀਂ ਨੰਬਰ ਵਧਵਾਉਣੇ ਨੇ। ਜੀ ਬਿਲਕੁਲ। ਹੁਣ ਉਹ ਨੰਬਰ ਵਧਵਾਉਣ ਦੇ ਚੱਕਰ ਦੇ ਵਿੱਚ ਤੁਸੀਂ ਤਰੇਵੇਂ ਸੈਕਸ਼ਨ ਮਿਸ ਕਰ ਗਏ। ਮਾਂ ਵਾਸਤੇ ਬੱਚੇ ਕੋਲ ਟਾਈਮ ਨਹੀਂ ਤੇ ਬੱਚੇ ਵਾਸਤੇ ਮਾਂ ਕੋਲ ਟਾਈਮ ਨਹੀਂ। ਕਿਉਂਕਿ ਦੇਖੋ ਨਾ 12 ਘੰਟੇ ਬੱਚਾ ਜਿਹੜਾ ਅੰਗੇਜ ਇੱਕ ਹੀ ਖਾਤੇ 'ਚ, ਦੂਸਰੇ ਦੋ ਖਾਤੇ ਤੇ ਮਿਸ ਹੋ ਗਏ, ਤਰਬੀਅਤ ਕਿੱਥੇ ਹੋਏਗੀ? ਬੱਚੇ ਨੇ ਜਦੋਂ ਮਾਂ ਨੂੰ ਦੇਖਣਾ ਹੀ ਨਹੀਂ ਕਰਦੀ ਕੀ ਹੈ ਪਈ, ਜਾਂ ਉਹਨੂੰ ਇਹ ਨਹੀਂ ਪਤਾ ਦਾਦੀ ਮੇਰੀ ਕੀ ਕਰਨ ਡਈ, ਉਹ ਵਿਚਾਰਾ ਤੇ ਸ਼ਾਮ ਤੱਕ ਬੇਹੋਸ਼ ਹੋਣ ਵਾਲਾ ਹੋਇਆ ਹੁੰਦਾ। ਉਹਨੇ ਘੜੀ ਦੀ ਘੜੀ ਆਉਣਾ, ਖੇਡਣ ਦਾ ਉਹਨੂੰ ਟਾਈਮ ਨਹੀਂ ਲੱਗਣਾ। ਇਹੀ ਵਜ੍ਹਾ ਹੈ ਕਿ ਅੱਜ ਦੇ ਬੱਚਿਆਂ ਦੀ ਜਿਹੜੀ ਜ਼ਿਹਨੀ ਨਸ਼ੋਨੁਮਾ ਹੈ ਉਹ ਘੱਟ ਹੈ। ਕਿਉਂ? ਜਦ ਤੱਕ ਤੁਸੀਂ ਫਿਜ਼ੀਕਲੀ ਫਿਟ ਨਹੀਂ ਹੋਵੋਗੇ ਤੁਹਾਡੀ ਜ਼ਿਹਨੀ ਨਸ਼ੋਨੁਮਾ ਕਿਸ ਤਰ੍ਹਾਂ ਹੋਏਗੀ, ਉਹ ਗਰੋਥ ਕਿਸ ਤਰ੍ਹਾਂ ਹੋਏਗੀ? ਸਾਡੇ ਜ਼ਮਾਨੇ ਦੀ ਅਗਰ ਤੁਸੀਂ ਗੱਲ ਕਰ ਲਓ, ਅਸੀਂ ਢਾੜ ਦੇ ਸਕੂਲ ਵਾਲੇ ਪੜ੍ਹਨ ਵਾਲੇ ਬੱਚੇ ਸੀ ਜੀ, ਫੱਟੀਆਂ ਪੋਚਦੇ ਹਾਂ, ਫੱਟੀਆਂ ਲਿਖਦੇ ਸਾਂ। ਹੁਣ ਫੱਟੀ ਖੁਸ਼ਖਤੀ ਵਾਸਤੇ ਬਹੁਤ ਜ਼ਰੂਰੀ ਸੀ, ਯਾਨੀ ਕਿ ਅੱਛਾ ਖੱਤ ਤੁਹਾਡਾ ਬਣਦਾ ਹੁੰਦਾ ਸੀ ਕਲਮ ਨਾਲ, ਜਦੋਂ ਲਿਖਦੇ ਹੁੰਦੇ ਸੀ ਕਲਮ ਖਤਮ ਹੋ ਗਈ। ਇਹ ਬੁਨਿਆਦੀ ਚੀਜ਼ਾਂ। ਮੇਜਰ ਇਸਲਾਹਾਤ ਜਿਹੜੀਆਂ ਨੇ ਅਗਰ ਇਹਦੇ ਤੇ ਗੱਲ ਕਰੀਏ ਤਾਂ ਘੰਟਾ ਗੁਫ਼ਤਗੂ ਵੀ ਘੱਟ ਹੈ। ਮੈਂ ਮੋਟੀਆਂ ਗੱਲਾਂ ਬਰੀਫਲੀ ਸ਼ਾਰਟ ਕਰਦਾ। ਨੰਬਰ 1 ਯੂਨੀਫਾਰਮ, ਤੁਸੀਂ ਲਫ਼ਜ਼ ਸੁਣਿਆ ਹੋਏਗਾ, ਹਾਂਜੀ, ਵਰਦੀ ਤੁਹਾਡੀ ਇੱਕ ਹੋਣੀ ਚਾਹੀਦੀ, ਤੁਹਾਡਾ ਨਿਸਾਬ ਇੱਕ ਹੋਣਾ ਚਾਹੀਦਾ, ਤੁਹਾਡਾ ਟਾਈਮ ਟੇਬਲ ਇੱਕ ਹੋਣਾ ਚਾਹੀਦਾ, ਉਹ ਭਾਵੇਂ ਸਰਕਾਰੀ ਹੈ ਭਾਵੇਂ ਗੈਰ ਸਰਕਾਰੀ ਹੈ, ਔਰ ਤੁਹਾਡਾ ਸਟੱਡੀ ਟਾਈਮ ਘੱਟ ਤੋਂ ਘੱਟ ਹੋਣਾ ਚਾਹੀਦਾ, ਤੁਹਾਡਾ ਅਬਜ਼ਰਵੇਸ਼ਨ ਦਾ ਟਾਈਮ ਜ਼ਿਆਦਾ ਤੋਂ ਜ਼ਿਆਦਾ ਹੋਣਾ ਚਾਹੀਦਾ। ਅੱਗੇ ਗੱਲ ਪ੍ਰੋਡਕਟਿਵ, ਬੱਚੇ ਅੱਗੇ ਤੁਸੀਂ ਕਾਲਜ ਲਾਈਫ 'ਚ ਆ ਜਾਓ, ਪ੍ਰੋਡਕਟਿਵ ਕਿਉਂ ਨਹੀਂ ਹੁੰਦੇ? ਅਸੀਂ ਜਿਸ ਜ਼ਮਾਨੇ 'ਚ ਪੜ੍ਹਦੇ ਸਾਂ ਕੱਚੀ ਪੱਕੀ ਦੂਜੀ ਤੀਜੀ ਚੌਥੀ, ਚੂँਕਿ ਅਸੀਂ ਇੱਕ ਜ਼ਿਮੀਂਦਾਰ ਘਰਾਣੇ ਨਾਲ ਸਾਡਾ ਤਾਲੁਕ ਹੈ, ਸਾਨੂੰ ਇਹ ਵੀ ਪਤਾ ਹੁੰਦਾ ਸੀ ਪੱਠੇ ਕਿਵੇਂ ਵੱਢਣੇ, ਉਹ ਤਰਬੀਅਤ 'ਚ ਇੱਕ ਚੀਜ਼ ਆ ਰਹੀ ਹੁੰਦੀ, ਸਾਨੂੰ ਇਹ ਵੀ ਪਤਾ ਹੁੰਦਾ ਸੀ ਡੰਗਰ ਕਿਵੇਂ ਸਾਂਭਣੇ ਨੇ, ਸਾਰਾ ਕੁਛ ਹੁੰਦਾ ਸੀ। ਅੱਛਾ ਹੁਣ ਬੱਚਿਆਂ ਕੋਲ ਇੰਨਾ ਟਾਈਮ ਨਹੀਂ ਹੈ। ਉਹ ਇਹ ਸਕਿੱਲ ਜਿਹੜੀ ਹੈ ਸੀ ਆਪਣੀ ਇਕੋਨੋਮੀ ਨੂੰ ਠੀਕ ਕਰਨ ਵਾਲੀ, ਜਿਹੜੀ ਨੈਚੁਰਲ ਤਰੀਕੇ ਨਾਲ ਆਰਗੈਨਿਕ ਤਰੀਕੇ ਦੇ ਨਾਲ ਉਹ ਘਰੋਂ ਸਿੱਖ ਲੈਂਦੇ ਸੀ, ਉਹ ਮਿਸ ਕਰ ਗਏ। ਵਜ੍ਹਾ ਕੀ? ਟਾਈਮ ਨਹੀਂ ਹੈ। ਅੱਗੇ ਆ ਜਾਓ, ਜਦੋਂ ਨੂੰ ਪੜ੍ਹ ਜਾਂਦਾ ਉਚਰਾਂ ਨੂੰ ਉਹੀ ਚੀਜ਼ਾਂ ਜਿਹੜੀਆਂ ਤੁਹਾਡੀਆਂ ਬਚਪਨ ਦੇ ਵਿੱਚੋਂ ਤੁਹਾਡੀ ਹਿਚਕਚਾਹਟ, ਤੁਹਾਡੀ ਸ਼ਰਮ ਨੂੰ, ਤੁਹਾਡੀ ਆਰ ਨੂੰ ਖ਼ਤਮ ਕਰਦੀਆਂ ਸਨ, ਉਹ ਤੁਹਾਡੇ ਆੜੇ ਆ ਜਾਂਦੀਆਂ ਨੇ। ਕਿਉਂ? ਤੁਹਾਂ ਕੀਤਾ ਹੀ ਕੱਖ ਨਹੀਂ ਹੁੰਦਾ। ਯੂਰਪ ਦੇ ਅੰਦਰ ਜਿਹੜੇ ਤਰੱਕੀ ਯਾਫਤਾ ਮਮਾਲਕ ਨੇ, ਉੱਥੇ ਜਦੋਂ ਚੌਥੀ ਪੰਜਵੀਂ ਤੱਕ ਬੱਚਾ ਜਾਂਦਾ ਉਹਨੂੰ ਨਾਲ ਤਰਬੀਅਤ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ, ਥੌੜੀ ਕਿਵੇਂ ਚਲਾਉਣੀ, ਪਲਾਸ ਕਿਵੇਂ ਇਸਤੇਮਾਲ ਕਰਨਾ ਹੈ, ਯਾਨੀ ਘਰ ਦੀ ਮੇਨਟੇਨੈਂਸ ਦੇ ਹਵਾਲੇ ਨਾਲ ਛੋਟੇ ਛੋਟੇ ਜਿਹੜੇ ਕੰਮ ਹੁੰਦੇ ਸੀ ਉਹ ਸਾਰੇ ਦੇ ਸਾਰੇ ਘਰੋਂ ਸਿੱਖ ਲੈਂਦੇ ਹੁੰਦੇ ਸੀ। ਅੱਜ ਵੀ ਸਿੱਖ ਰਹੇ ਨੇ, ਲੇਕਿਨ ਸਾਡਾ ਕੀ ਹੈ? ਸਾਡੇ ਕੋਲ ਟਾਈਮ ਨਹੀਂ। ਅਸੀਂ ਇੱਕੋ ਅਦਾਰੇ ਦੇ ਉੱਤੇ, ਔਰ ਅਦਾਰਾ ਵੀ ਜਿਹੜਾ ਹੈ ਉਹ ਮਾਜ਼ਰਤ ਨਾਲ ਅਗਰ ਉਹ ਹੀ ਇਹ ਸਾਰੇ ਕੰਮ ਕਰ ਲੈਣ ਤਾਂ ਵੀ ਠੀਕ ਹੈ, ਉਹਨਾਂ ਵੀ ਬਿਜ਼ਨਸ ਮਾਡਲ ਬਣਾਏ ਨੇ, ਉਹ ਕੋਈ ਦਰਸਗਾਹਾਂ ਨਹੀਂ। ਪੈਸੇ ਕਾਪੀਆਂ ਕਿੱਥੋਂ ਲੈਣੀਆਂ ਨੇ? ਸਕੂਲੋਂ। ਵਰਦੀ ਕਿੱਥੋਂ ਲੈਣੀ ਹੈ? ਸਕੂਲੋਂ। ਬਾਕੀ ਖਾਣ ਪੀਣ ਕਿੱਥੋਂ ਲੈਣਾ? ਸਕੂਲੋਂ। ਕਾਰੋਬਾਰ ਹੈ ਨਾ ਯਾਰ, ਦਰਸਗਾਹ ਨਹੀਂ ਹੈ। ਯਾਨੀ ਤੁਹਾਡੀ ਚੋਇਸ ਹੀ ਖ਼ਤਮ ਕਰ ਦਿੱਤੀ। ਜਦੋਂ ਤੁਹਾਡੇ ਇੰਤਖਾਬ ਹੀ ਨਹੀਂ ਹੈ, ਤਾਲੀਮ ਕਿਹੜੀ ਰਹਿ ਗਈ? ਅੱਗੇ ਆ ਜਾਓ, ਕਾਲਜ ਲਾਈਫ ਦੇ ਵਿੱਚ ਤੁਸੀਂ ਆਉਂਦੇ ਹੋ, ਬੇਸਿਕਲੀ ਐਜੂਕੇਸ਼ਨ ਕਾਹਦੇ ਵਾਸਤੇ ਹੁੰਦੀ ਹੈ? ਤਾਂ ਕਿ ਤੁਸੀਂ ਅੱਗੇ ਵੱਡੇ ਹੋ ਕੇ ਤਰਬੀਅਤ ਤੁਹਾਨੂੰ ਦੱਸ ਦਿੱਤੀ ਕਿ ਉਹ 3 ਸੈਕਸ਼ਨ ਨੇ। ਤੁਹਾਡੇ ਵਾਲਦੈਨ ਯਾਨੀ ਘਰ ਤੋਂ ਜਿਹੜਾ ਮਾਹੌਲ, ਤੁਹਾਡਾ ਸਮਾਜ, ਵਾਲਦੈਨ ਤੋਂ ਮੁਰਾਦ ਇਹ ਤੁਹਾਡਾ ਤਾਇਆ ਚਾਚਾ ਮਾਮਾ, ਜੋ ਵੀ ਤੁਹਾਡੀ ਸੁਸਾਇਟੀ,
ਉਹਦੇ 'ਚ ਉਹਨੇ ਲਰਨ ਕਰਨਾ, ਅਬਜ਼ਰਵ ਕਰਨਾ। ਅਬਜ਼ਰਵੇਸ਼ਨ ਦਾ ਬੱਚੇ ਕੋਲ ਟਾਈਮ ਹੈ ਨਹੀਂ। ਰਾਈਟ। ਦੂਸਰਾ, ਉਹਨੇ ਮਸਜਿਦ ਦੇ ਵਿੱਚ ਜਾਣਾ, ਉਹਦੇ ਵਾਸਤੇ ਉਹਦੇ ਕੋਲ ਟਾਈਮ ਨਹੀਂ ਹੈ। ਤੀਸਰਾ ਜਿਹੜਾ ਤੁਹਾਂ ਸੈਕਸ਼ਨ ਹੈ ਨਾ, ਉਹਦੇ ਵਿੱਚ ਸਾਰਾ ਭਾਰ ਪਾਇਆ, ਔਰ ਉਹ ਸੈਕਸ਼ਨ ਮਾਜ਼ਰਤ ਨਾਲ ਲਾਲਚੀ ਲੋਕਾਂ ਦਾ ਸੈਕਸ਼ਨ ਹੈ, ਜਿਨ੍ਹਾਂ ਨੇ ਸਿਰਫ ਔਰ ਸਿਰਫ ਤਾਲੀਮ ਦੇ ਨਾਂ ਦੇ ਉੱਤੇ ਆਪਣਾ ਕਾਰੋਬਾਰ ਚਮਕਾਇਆ, ਹੋਰ ਕੁਛ ਵੀ ਨਹੀਂ। ਅੱਗੇ ਆ ਜਾਓ ਪ੍ਰੋਫੈਸ਼ਨਲ ਐਜੂਕੇਸ਼ਨ। ਪ੍ਰੋਫੈਸ਼ਨਲ ਐਜੂਕੇਸ਼ਨ ਸਾਡੇ ਹੈ ਹੀ ਕੋਈ ਨਹੀਂ। ਮਤਲਬ ਡਿਗਰੀਆਂ ਦਿੱਤੀ ਜਾ ਰਹੇ ਨੇ, ਲੇਕਿਨ ਪ੍ਰੈਕਟੀਕਲੀ ਈਵਨ ਤੁਸੀਂ ਇਹ DAE ਡਿਪਲੋਮੇ ਕਰਵਾਉਂਦੇ ਨੇ, ਬਾਕੀ ਸਾਰੇ ਅਮਲਨ ਕੁਛ ਵੀ ਨਹੀਂ, ਅਮਲਨ ਕੁਛ ਵੀ ਨਹੀਂ। ਉਹ ਥਿਊਰੀ ਰੱਟਾ ਰੁੱਟਾ ਮਾਰ ਕੇ ਨੰਬਰ ਲੈ ਲਏ ਜਾਂਦੇ ਨੇ, ਬਾਅਦ ਦੇ ਵਿੱਚ ਪਤਾ ਲੱਗਦਾ ਪ੍ਰੈਕਟੀਕਲ ਤੇ ਅਸੀਂ ਹੈ ਹੀ ਕੀਤਾ ਹੀ ਕੱਖ ਨਹੀਂ। ਵਜ੍ਹਾ ਇਹ ਵੇ ਕਿ ਤੁਹਾਡਾ ਮੁਲਕ ਇੰਡਸਟਰੀਲਾਈਜੇਸ਼ਨ ਨਹੀਂ ਹੋਈ। ਵਰਨਾ ਅਗਰ ਟੈਕਨੀਕਲ ਐਜੂਕੇਸ਼ਨ ਦੀ ਗੱਲ ਕਰੋ, ਤਾਂ ਜਿੰਨਾ ਵੀ ਐਕਸਪਰਟ ਨਿਕਲੇ ਉਹ ਐਡਜਸਟ ਹੋਏ। ਤੁਹਾਡੀ ਆਬਾਦੀ ਵੱਧ ਰਹੀ ਹੈ, ਵਸਾਇਲ ਤੁਹਾਡੇ ਘਟਦੇ ਜਾ ਰਹੇ ਨੇ, ਕਿ ਤੁਸੀਂ ਇੰਟਰਨਸ਼ਿਪ ਕਿੱਥੇ ਕਰਨੀ ਹੈ, ਮਜ਼ਦੂਰੀ ਕਿੱਥੇ ਕਰਨੀ ਹੈ, ਰੋਜ਼ਗਾਰ ਕਿੱਥੇ ਲੈਣਾ। ਠੀਕ ਹੈ, ਯਾਨੀ ਐਜ਼ ਪਰ ਡਿਮਾਂਡ ਨਹੀਂ ਹੋ ਰਿਹਾ। ਠੀਕ ਹੈ, ਪ੍ਰੋਡਕਸ਼ਨ ਵੱਧ ਰਹੀ ਹੈ, ਡਿਮਾਂਡ ਨਹੀਂ ਹੈ। ਲਿਹਾਜ਼ਾ ਉਹ ਕੁਆਲਿਟੀ ਐਜੂਕੇਸ਼ਨ ਜਿਹੜੀ ਹੈ ਨਾ, ਜਿਹਦੇ ਨਾਲ ਇੰਜੀਨੀਅਰ ਬਣਦੇ ਨੇ, ਜਿਹਦੇ ਨਾਲ ਡਾਕਟਰ ਬਣਦੇ ਨੇ, ਜਿਹਦੇ ਨਾਲ ਸਾਇੰਸਦਾਨ ਬਣਦੇ ਨੇ, ਉਹ ਸਾਡੇ ਮੁਲਕ ਦੇ ਅੰਦਰ ਨਾ ਹੋਣ ਦੇ ਬਰਾਬਰ, ਬਲਕਿ ਹੈ ਹੀ ਨਹੀਂ। ਵਜ੍ਹਾ ਇਹ ਵੇ ਕਿ ਮੋਟੀ ਗੱਲ ਮੈਂ ਤੁਹਾਨੂੰ ਦੱਸੀ ਕਿ ਸ਼ੁਰੂ ਦੇ ਵਿੱਚ ਇਲਮ ਮੁਸ਼ਾਹਦੇ ਦਾ ਨਾ, ਔਰ ਮੁਸ਼ਾਹਦੇ ਵਾਸਤੇ ਸਾਡੇ ਕੋਲ ਕੋਈ ਟਾਈਮ ਨਹੀਂ ਹੈ। ਤੁਹਾਡੇ ਮੁਲਕ ਦੇ ਅੰਦਰ ਇੱਕ ਜੈਸਾ ਨਿਜ਼ਾਮ ਤਲੀਮ ਹੋਣਾ ਚਾਹੀਦਾ, ਉਹ ਭਾਵੇਂ ਮਦਰਸੇ 'ਚ ਹੋਏ, ਭਾਵੇਂ ਠੀਕ ਹੈ। ਹਾਂ, ਅਜ਼ਾਫੀ ਚੀਜ਼ਾਂ ਤੁਸੀਂ ਕਰ ਸਕਦੇ ਹੋ, ਮਸਲ ਮਦਰਸਾ ਉਹਦੇ ਵਿੱਚ ਤੁਸੀਂ ਜਿਹੜਾ ਦਰਸੇ ਹਦੀਸ ਹੈ, ਕੁਰਾਨ ਹੈ, ਉਹ ਠੀਕ, ਇਟਸ ਓਕੇ। ਲੇਕਿਨ ਬੇਸਿਕ ਚੀਜ਼ਾਂ ਤੁਹਾਡੀਆਂ ਇੱਕ ਹੋਣੀਆਂ, ਹਰ ਜਗ੍ਹਾ ਤੇ ਇੱਕ ਹੋਣੀ, ਠੀਕ ਹੈ। ਔਰ ਸਭ ਤੋਂ ਅਹਿਮ ਬਾਤ, ਆਪਣੀ ਜ਼ੁਬਾਨ ਦੇ ਅੰਦਰ ਤੁਹਾਡੀ ਤਾਲੀਮ ਹੋਣੀ ਚਾਹੀਦੀ। ਦੁਨੀਆ ਨੇ ਕਿਸੇ ਵੀ ਮੁਲਕ ਨੇ ਅਗਰ ਤਰੱਕੀ ਕੀਤੀ ਹੈ ਤਾਂ ਉਹਨੇ ਆਪਣੀ ਜ਼ੁਬਾਨ ਦੇ ਵਿੱਚ ਕੀਤੀ। ਤੁਸੀਂ ਦੁਨੀਆ ਦੇ, ਇਹ ਨਹੀਂ ਮੈਂ ਕਹਿ ਰਿਹਾ ਕਿ ਤੁਸੀਂ ਅੰਗਰੇਜ਼ਾਂ ਦੀਆਂ ਕਿਤਾਬਾਂ ਨਾ ਪੜ੍ਹੋ, ਉਹਨਾਂ ਦਾ ਤਰਜਮਾ ਕਰ ਲਓ ਨਾ ਆਪਣੀ ਜ਼ੁਬਾਨ 'ਚ। ਉਹਨਾਂ ਨੂੰ ਦੱਸੋ ਕ੍ਰੈਂਕ ਨੂੰ ਅਸੀਂ ਧੂਰਾ ਕਹਿ ਲੈਂਦੇ, ਕੋਈ ਮਸਲਾ ਨਹੀਂ। ਫਿੱਟ ਕਰਨਾ ਮਕਸੂਦ ਹੈ। ਉਹਦਾ ਨਾਂ ਖੂਬਸੂਰਤ ਲੈ ਕੇ ਉਹਦਾ ਨਾਂ ਹੁਣ ਤੁਸੀਂ ਕੋਈ ਡੀਸੈਂਟ ਜਿਹਾ ਰੱਖ ਲਓਗੇ, ਤੁਹਾਡੇ ਫਿੱਟ ਹੋਏ ਨਾ, ਤਾਂ ਉਹਦਾ ਕੀ ਫਾਇਦਾ। ਠੀਕ ਹੈ, ਜਹਾਜ਼ ਨੂੰ ਐਰੋਪਲੇਨ ਨਾ ਵੀ ਕਵਾਂਗੇ ਤੇ ਉਹਦੀ ਤੁਹੀਨ ਨਹੀਂ ਹੋ ਚਲੀ, ਉਹਨੂੰ ਜਹਾਜ਼ ਕਹਿ ਲਓ ਭਾਈ, ਕੁਛ ਨਹੀਂ ਹੁੰਦਾ। ਪੜ੍ਹਾਉਣਾ ਤੇ ਉਡਾਉਣਾ ਆਉਣਾ ਚਾਹੀਦਾ, ਉਡਾਉਣਾ ਆਉਣਾ ਚਾਹੀਦਾ, ਪੜ੍ਹਾਉਣਾ ਨਹੀਂ, ਉਡਾਉਣਾ ਆਉਣਾ ਚਾਹੀਦਾ। ਸੋ ਬਦਕਿਸਮਤੀ ਨਾਲ ਅਸੀਂ ਪੜ੍ਹਾਉਣਾ ਸਿੱਖਿਆ, ਉਡਾਉਣਾ ਨਹੀਂ ਸਿੱਖਿਆ। ਇਹ ਮਸਲਾ ਸਾਡਾ, ਔਰ ਇਹਦੇ ਵਾਸਤੇ ਬਹੁਤ ਮਤਲਬ ਸੰਜੀਦਗੀ ਦੇ ਨਾਲ ਸਾਨੂੰ ਸੋਚਣ ਦੀ ਜ਼ਰੂਰਤ ਹੈ। ਔਰ ਮੇਜਰ ਇਸਲਾਹਾਤ, ਜਿਹਦੇ ਵਿੱਚ ਤੁਹਾਡਾ ਯੂਨੀਫਾਰਮ ਇੱਕ, ਤੁਹਾਡਾ ਨਿਸਾਬ ਇੱਕ, ਠੀਕ ਹੈ, ਔਰ ਵਸਾਇਲ ਇੱਕ। ਉਸ ਤੋਂ ਬਾਅਦ ਦੇ ਵਿੱਚ ਇਹ ਵੇ ਕਿ ਜਿਸ ਕਿਸਮ ਦੀ ਡਿਮਾਂਡ ਹੈ ਵੇਲੇ ਦੀ, ਉਹਦੇ ਮੁਤਾਬਕ ਤੁਹਾਡੀ ਐਜੂਕੇਸ਼ਨ ਹੋਣੀ। ਤੁਸੀਂ ਆਊਟਡੇਟਡ ਚੀਜ਼ਾਂ ਹੁਣ ਵੀ ਪੜ੍ਹਨ ਡਏ। ਤਰੱਕੀ ਇੰਨੀ ਹੋ ਗਈ ਹੈ ਕਿ AI ਤੇ ਸਿਸਟਮ ਚਲਾ ਗਿਆ, ਆਰਟੀਫੀਸ਼ੀਅਲ ਇੰਟੈਲੀਜੈਂਸ ਸਾਡੇ ਮੁਲਕ ਦੇ ਵਿੱਚ ਕਿੱਥੇ ਪੜ੍ਹਾਈ ਜਾਣ ਡਈ। ਦੁਨੀਆ ਆਰਟੀਫੀਸ਼ੀਅਲ ਇੰਟੈਲੀਜੈਂਸ ਚਲੀ ਗਈ ਹੈ, ਅਸੀਂ ਹਾਲਾਂ ਵੀ ਫੜੇ ਨੇ ਉਹੀ ਪੁਰਾਣੇ ਰੰਬੇ ਤੇ ਕਈਆਂ ਸ਼ੁਰੂ ਹੋਏ। ਮੈਂ ਅਗਰ ਤੁਹਾਡੀ ਇਸ ਗੱਲ ਨੂੰ ਬਰੀਫ ਕਰਾਂ, ਮਤਲਬ ਸ਼ਾਰਟ, ਤੇ ਸਭ ਤੋਂ ਪਹਿਲੇ ਜਿਹੜੀ ਤਰਬੀਅਤ ਔਰ ਸਾਡੀ ਜਿਹੜੀ ਬੇਸ ਆ, ਉਹ ਦੋ ਪੋਰਸ਼ਨ ਅਸੀਂ ਮਿਸ ਕਰਕੇ ਤੀਸਰੇ ਦੇ ਉੱਤੇ ਪਾ ਦਿੰਦੇ ਹਾਂ। ਬਿਲਕੁਲ, ਜਿੱਥੋਂ ਸਾਡੇ ਬੱਚੇ ਨੇ ਆਪਣੀ ਉਹ ਮਤਲਬ ਫਸਟ ਫਲਾਈਟ ਲੈਣੀ ਹੈ। ਅੱਛਾ, ਔਰ ਬਦਕਿਸਮਤੀ ਦੇ ਨਾਲ ਜਿਹਦੇ ਤੀਸਰੇ ਦੇ ਹਵਾਲੇ ਅਸੀਂ ਕਰਨੇ ਪਏ ਹਾਂ, ਉਹ ਉਹਨੂੰ ਐਜ਼ ਏ ਕਲਾਇੰਟ ਲੈ ਰਿਹਾ, ਨਾ ਉਹਦਾ ਉਸਤਾਦ ਸ਼ਾਗਿਰਦ ਵਾਲਾ ਇੱਕ ਰਿਸ਼ਤਾ ਵਾ। ਬੱਚਾ ਤਾਂ ਮਤਲਬ ਮੇਰਾ ਵਾ ਨਾ, ਉਹ ਸਕੂਲ ਦਾ ਬੱਚਾ ਤਾਂ ਨਹੀਂ, ਉਹ ਟੀਚਰ ਦਾ ਬੱਚਾ ਤਾਂ ਨਹੀਂ, ਲੇਕਿਨ ਜਿਹੜੀਆਂ ਚੀਜ਼ਾਂ ਮੇਰੇ ਕਰਨ ਵਾਲੀਆਂ ਸੀ ਮੈਂ ਉਹ ਵੀ ਉਹਨਾਂ ਦੇ ਉੱਤੇ ਪਾ ਦਿੱਤੀਆਂ। ਮੈਂ ਇਹਦੀ ਤੁਹਾਨੂੰ ਛੋਟੀ ਜਿਹੀ ਮਿਸਾਲ ਦੇ ਦਿੰਦਾ, ਮੈਂ ਵੀ ਨਹੀਂ ਕਰ ਰਿਹਾ ਤੇ ਉਹ ਵੀ ਨਹੀਂ ਕਰ ਰਿਹਾ। ਪਰ ਸਭ ਮੈਨੂੰ ਛੋਟੀ ਜਿਹੀ ਗੱਲ ਯਾਦ ਆ ਗਈ, ਮੈਂ ਤੁਹਾਨੂੰ ਮਿਸਾਲ ਦੇ ਦਿੰਦਾ। ਮਾਂ ਜੀ ਹੋਰਾਂ ਨੇ ਨਾ, ਜਿੱਥੇ ਨਾਨਕਿਆਂ ਦੀ ਹਦੂਦ ਸ਼ੁਰੂ ਹੋਣੀ ਹੈ ਨਾ, ਉਹਨਾਂ ਨੇ ਬਚਪਨ 'ਚ ਦੱਸ ਛੜਿਆ ਸੀ ਕਿ ਜਿੱਥੇ ਨਾਨਕਿਆਂ ਦੀ ਹਦੂਦ ਹੋਏਗੀ ਨਾ ਸ਼ੁਰੂ, ਉੱਥੇ ਅਗਰ ਕੋਈ ਮਾਮੇ ਪਿਓ ਦੀ ਉਮਰ ਦਾ ਜਾਂ ਮਾਂ ਦੀ ਉਮਰ ਦਾ ਹੈ ਨਾ ਬੰਦਾ, ਤੇ ਉਹ ਤੁਹਾਡਾ ਮਾਮਾ ਹੈ, ਤੇ ਜੇ ਉਹ ਤੁਹਾਡੇ ਦਾਦੇ ਦੀ ਉਮਰ ਦਾ ਤੇ ਉਹ ਤੁਹਾਡਾ ਨਾਨਾ। ਤੇ ਜਿੱਥੇ ਦਾਦਕਿਆਂ ਦੀ ਹਦੂਦ ਸੀ ਉੱਥੇ ਚਾਚਾ, ਤਾਇਆ, ਦਾਦਾ ਸਾਰੇ ਰਿਸ਼ਤੇ ਸਮਝਾਤੇ। ਪਿਛਲੇ ਦਿਨਾਂ 'ਚ ਇੱਕ ਭਾਈਆ ਮਿਲਿਆ ਤੇ ਉਹ ਮੈਨੂੰ ਬੜਾ ਨਾ ਗੱਲ ਕਰਨ ਕਿ ਹੁਣ ਉਹਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਦੱਸਾਂ ਕੀ। ਕਹਿੰਦਾ ਇਹ ਜੋ ਹੈ ਨਾ भाई, ये मेरी अम्मी की बहन के हस्बैंड है।
ਯਾਨੀ ਉਹ ਇੰਨਾ ਵਿਚਾਰਾ ਕਨਫਿਊਜ਼, ਮੈਂ ਕਿਹਾ ਯਾਰ ਹੂੰ ਤੇ ਤੈਨੂੰ ਨਹੀਂ ਪਤਾ ਇਹਨੂੰ ਕੀ ਕਹਿੰਦੇ ਨੇ, ਹੂੰ ਕਹਿੰਦੇ ਮੈਂ ਖਾ ਲੂਗਾ ਤੇਰਾ ਯਾਰ। ਹੂੰ ਸੋ ਮਤਲਬ ਇਹ ਵੇ ਕਿ ਉਹ ਪੜ੍ਹਿਆ ਤੇ ਅੰਗਰੇਜ਼ੀ ਸਕੂਲ ਦਾ ਸੀ, ਹੂੰ ਲੇਕਿਨ ਉਹਨੂੰ ਬੇਸਿਕ ਰਿਸ਼ਤਿਆਂ ਦਾ ਵੀ ਨਹੀਂ ਸੀ ਪਤਾ। ਜੀ ਇਹ ਹੁਣ ਸਕੂਲਾਂ ਵਾਲਿਆਂ ਨਹੀਂ ਪੜ੍ਹਾਉਣੇ ਭਾਈ। ਬਿਲਕੁਲ ਠੀਕ। ਇਹ ਤਰਬੀਅਤ ਬੇਸਿਕਲੀ ਘਰੋਂ ਹੁੰਦੀ ਹੈ, ਤੁਹਾਡਾ ਸਮਾਜ ਤੁਹਾਡੀ ਤਰਬੀਅਤ ਕਰਦਾ ਹੈ, ਔਰ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਵੀ ਤੁਹਾਡਾ ਸਮਾਜ ਹੀ ਤੁਹਾਡੀ ਤਰਬੀਅਤ ਕਰਦਾ। ਫਰਕ ਸਮਾਜ ਦਾ ਇਹ ਆ ਜਾਂਦਾ ਕਿ ਹੁਣ ਅਸੀਂ ਪ੍ਰੈਕਟੀਕਲ ਲਾਈਫ ਦੇ ਵਿੱਚ ਜ਼ਿੰਦਗੀ ਗੁਜ਼ਾਰ ਰਹੇ, ਸਾਨੂੰ ਕਿਸੇ ਨੇ ਧੋਖਾ ਦੇਣਾ, ਅਸੀਂ ਉਹ ਧੋਖਾ ਸਿੱਖਣਾ, ਦੇਣ ਵਾਸਤੇ ਨਹੀਂ, ਧੋਖੇ ਤੋਂ ਬਚਣ ਵਾਸਤੇ। ਠੀਕ ਹੈ, ਬੰਦੇ ਨੇ ਗੱਲਬਾਤ ਕਰ, ਇਹ ਬੇਸਿਕਲੀ ਤਰਬੀਅਤ ਥਰੂ ਆਊਟ ਚੱਲਦੀ ਹੈ, ਔਰ ਇਹ ਮੁਸ਼ਾਹਦੇ ਦੇ ਨਾਲ ਹੁੰਦੀ ਹੈ, ਅਬਜ਼ਰਵ ਕਰਨ ਦੇ ਨਾਲ ਹੁੰਦੀ ਹੈ। ਇਹ ਪੜ੍ਹਾਉਣ ਵਾਲੀ ਕੁਛ ਹੈ ਨਹੀਂ ਹੈ। ਇਸ ਵਾਸਤੇ ਮੈਂ ਦਰਸਗਾਹ ਦਾ ਕਸੂਰ ਨਹੀਂ ਇਹਦੇ ਵਿੱਚ ਕੱਢਦਾ ਕਿ ਤਰਬੀਅਤ ਪੜ੍ਹਾਉਣ ਵਾਲੀ ਚੀਜ਼ ਹੈ ਨਹੀਂ, ਤਰਬੀਅਤ ਹੈ ਹੀ ਅਬਜ਼ਰਵੇਸ਼ਨ ਦਾ ਨਾ। ਉਹ ਜਿਵੇਂ ਤੁਸੀਂ ਕਰਨਾ ਹੈ, ਜਿਵੇਂ ਤੁਸੀਂ ਬੋਲਣਾ ਹੈ, ਉਂਝ ਉਂਝ ਉਹਨੇ ਵੇਖ ਕੇ ਕਰੀ ਜਾਣਾ। मेरा लास्ट और दूसरा क्वेश्चन और ब्रीफली शार्ट कि अज के दौर च साडी यूनिवर्सिटीज़ और कॉलेजेस लोगों नू की दे के बाहर भेज रहे सर हैं? ਉਹਦੇ ਵਿੱਚ ਮੈਂ ਛੋਟੀ ਜਿਹੀ ਅਰਜ਼ ਕਰਾਂ, क्या ये ठीक है? ਨਹੀਂ क्या ਗਲਤ ਇਹਦੇ 'ਚ ਕਰ ਰਹੇ ਨੇ, कुछ ਗਲਤ ਕਰ ਰਹੇ ਨੇ। ਦੇਖੋ ਤਬਦੀਲੀ ਦੀ ਜ਼ਰੂਰਤ ਹੈ। ਦੁਨੀਆ ਦੇ ਅੰਦਰ ਸਭ ਤੋਂ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ ਰਿਸਰਚ ਦੇ ਉੱਪਰ, ਤਹਿਕੀਕ ਦੇ ਉੱਪਰ। ਠੀਕ ਹੈ ਕਿ ਜਿਤਨਾ ਜ਼ਿਆਦਾ ਤੁਸੀਂ ਰਿਸਰਚ ਦੇ ਉੱਤੇ ਪੈਸਾ ਲਾਓਗੇ ਨਾ, ਜਿਤਨਾ ਜ਼ਿਆਦਾ ਤੁਹਾਡਾ ਬਜਟ ਰਿਸਰਚ 'ਤੇ ਹੋਏਗਾ, ਉਨੇ ਹੀ ਸ਼ਾਈਨ ਔਰ ਫਾਈਨ ਕਿਸਮ ਦੇ ਬੱਚੇ ਤੁਹਾਡੇ ਬਾਹਰ ਆਉਣਗੇ। ਔਰ ਮਾਜ਼ਰਤ ਨਾਲ ਸਾਡੇ ਕੋਲ ਤੇ ਜਿਹੜੀਆਂ ਲਾਇਬ੍ਰੇਰੀਆਂ ਜਾਂ ਲੈਬਾਰਟਰੀਆਂ ਹੁੰਦੀਆਂ ਨੇ, ਉਹ ਵੈਸੇ ਹੀ ਆਊਟਡੇਟਡ ਹੁੰਦੀਆਂ। ਠੀਕ ਹੈ, ਅੱਜ ਵੀ ਅਸੀਂ ਉਹ ਕੱਚਾ ਜਿਹਾ ਬੋਰਡ ਪਲਾਈ ਦਾ ਲਾ ਕੇ ਤੇ ਉੱਥੇ ਇਲੈਕਟ੍ਰੀਕਲ ਸਮਝਾ ਰਹੇ ਹੁੰਦੇ। ਯਾਰ ਖੁਦਾ ਦਾ ਖੌਫ ਕਰੋ, ਅਗਰ ਤੁਸੀਂ ਸਮਝਾਉਣਾ ਹੀ ਉਹਨਾਂ ਨੂੰ ਤੇ ਇੰਡਸਟਰੀ ਕੋਈ ਨਹੀਂ ਹੈ। ਅੱਛਾ, ਇੰਡਸਟਰੀ ਵਾਲੇ ਵੀ ਮਾਜ਼ਰਤ ਨਾਲ ਜਿਹੜੇ ਕੋਈ ਚੰਦ ਲੋਕ ਹੈ ਨੇ, ਉਹ ਇੰਟਰਨਸ਼ਿਪ ਵਾਸਤੇ ਵੀ ਕਿਸੇ ਨੂੰ ਲੈਣ ਵਾਸਤੇ ਤਿਆਰ ਨਹੀਂ ਹੁੰਦੇ। ਮੈਂ ਗਲਤ ਤਾਂ ਨਹੀਂ ਕਹਿ ਰਿਹਾ? ਰਾਈਟ। ਹੋਣਾ ਤਾਂ ਇਹ ਚਾਹੀਦਾ ਕਿ ਜਦੋਂ ਤੁਸੀਂ ਪੜ੍ਹਾ ਰਹੇ ਹੋ ਨਾ, ਅਗਰ ਕੈਮੀਕਲ ਇੰਜੀਨੀਅਰਿੰਗ ਪੜ੍ਹਾ ਰਹੇ ਹੋ ਤਾਂ ਭਾਈ ਕੈਮੀਕਲ ਦੀ ਇੰਡਸਟਰੀ ਨੂੰ ਨਾਲ ਅੰਗੇਜ ਕਰੋ। ਠੀਕ ਹੈ, ਅਗਰ ਤੁਸੀਂ ਇਲੈਕਟ੍ਰੀਕਲ ਇੰਜੀਨੀਅਰਿੰਗ ਪੜ੍ਹਾ ਰਹੇ ਹੋ, ਇਲੈਕਟ੍ਰੀਕਲ ਦੀ ਇੰਡਸਟਰੀ ਨੂੰ ਅੰਗੇਜ ਕਰੋ। ਜਾਂ ਤੁਸੀਂ ਅਗਰ IT ਪੜ੍ਹਾ ਰਹੇ ਹੋ ਤਾਂ IT ਦੀ ਇੰਡਸਟਰੀ ਨੂੰ ਅੰਗੇਜ ਕਰੋ। ਯਾਨੀ ਜਿਸ ਦੌਰਾਨ ਤੁਸੀਂ ਪੜ੍ਹਾ ਰਹੇ ਹੋ ਉਸ ਦੌਰਾਨ ਉਹ ਪ੍ਰੈਕਟੀਕਲ ਨਾਲ ਨਾਲ ਕਰ ਰਿਹਾ ਹੋਏ, ਉਹਨੂੰ ਪਤਾ ਹੋਇਆ ਇਹ ਚੀਜ਼ਾਂ ਹੋ ਰਹੀਆਂ ਨੇ, ਔਰ ਫਿਰ ਉਹ ਚੀਜ਼ਾਂ ਨੂੰ ਅੰਗੇਜ ਕਰੋ ਜਿਹੜੀਆਂ ਅੱਜ ਦੇ ਦੌਰ ਦੇ ਅੱਜ ਦੇ ਵੇਲੇ ਦੀਆਂ ਚੱਲਦੀਆਂ ਨੇ। ਇਹ ਨਹੀਂ ਕਿ ਤੁਸੀਂ ਅੱਜ ਵੀ ਬੈਠੇ ਹੋ ਪਿਛਲੇ ਦੌਰ ਦੀ ਲੈ ਕੇ ਕਿਤਾਬਾਂ 85-86 ਦੇ ਜ਼ਮਾਨੇ ਦੀਆਂ ਤੇ ਹੁਣ ਤੁਸੀਂ ਪੜ੍ਹਾਉਣ ਦਿਓ। ਤਾਂ ਮਾਜ਼ਰਤ ਨਾਲ ਤੁਸੀਂ ਕਿਤੇ ਗੌਰ ਕਰਿਓ, ਤੁਹਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਅੱਜ ਵੀ ਲਿਟਰੇਚਰ ਪੜ੍ਹਾਇਆ ਜਾ ਰਿਹਾ, ਆਊਟਡੇਟਡ ਲਿਟਰੇਚਰ ਪੜ੍ਹਾਇਆ ਜਾ ਰਿਹਾ। ਉਹ ਡੈਫੀਨੇਸ਼ਨਾਂ ਹੀ ਚੇਂਜ ਹੋ ਗਈਆਂ ਨੇ ਹੁਣ, ਮਤਲਬ ਅੱਜ ਦੇ ਦੌਰ ਦੇ ਵਿੱਚ। मैं वैसे मेरी ज़ाती एक ऑब्जरवेशन है कि ਜਦੋਂ ਸਾਡਾ ਮੁਲਕ ਆਜ਼ਾਦ ਹੋਇਆ, ਸਾਨੂੰ ਬਹੁਤ ਸਾਰੇ ਐਸੇ ਲੋਕਾਂ ਦੀ ਜ਼ਰੂਰਤ ਸੀ ਜਿਹੜੇ ਇੰਤਜ਼ਾਮੀ ਮਾਮਲਾਤ, ਨੌਕਰੀਆਂ ਕਰ ਸਕਣ ਜੀ। ਔਰ ਉਦੋਂ ਅਸੀਂ ਸੁਣਦੇ ਰਹੇ ਕਿ ਅਗਰ ਕੋਈ ਬੰਦਾ 10 ਜਮਾਤਾਂ ਪੜ੍ਹ ਜਾਂਦਾ ਸੀ ਨਾ ਤੇ ਉਹ ਗਰੰਟੀ ਹੁੰਦੀ ਸੀ, ਬਲਕਿ 8 ਪੜ੍ਹੇ ਵੀ ਜਿਹੜੇ ਨੇ ਉਹ ਗੌਰਮੈਂਟ ਦੇ ਮੁਲਾਜ਼ਮ ਹੁੰਦੇ ਸੀ। ਤੇ ਉਸ ਟਾਈਮ ਸਾਡਾ ਡਿਮਾਂਡ ਸੀ, ਸਾਡੀ ਰਿਕੁਆਇਰਮੈਂਟ ਸੀ ਉਸ ਵੇਲੇ ਦੀ ਕਿ ਸਾਨੂੰ ਪੜ੍ਹੇ ਲਿਖੇ ਲੋਕ ਚਾਹੀਦੇ ਨੌਕਰੀਆਂ ਵਾਸਤੇ। ਲੇਕਿਨ ਇਸ ਟਾਈਮ ਤੁਹਾਡੀ ਅੱਜ ਵੀ ਉਹੀ ਤਰੀਕਾਕਾਰ ਚੱਲਿਆ ਆ ਰਿਹਾ। ਹਾਲਾਂਕਿ ਹੁਣ ਇਸ ਟਾਈਮ ਤੁਹਾਡੀ ਜ਼ਰੂਰਤ ਇਹ ਵੀ ਕਿ ਬਿਜ਼ਨਸ ਨੂੰ ਕਿਸ ਤਰ੍ਹਾਂ ਕਾਰੋਬਾਰ ਕਰਨ ਵਾਲੇ, ਕੰਮ ਕਰਨ ਵਾਲੇ, ਛੋਟੇ ਛੋਟੇ ਕੰਮ ਕਿਸ ਤਰ੍ਹਾਂ ਹੋਣ, ਅੱਜ ਵੀ ਨੌਕਰ ਹੀ ਪੈਦਾ ਕਰ ਬਸ। ਔਰ ਨੌਕਰ ਵੀ ਕਿਸੇ ਕੰਮ ਦੇ ਪੈਦਾ ਕਰੀਏ ਨਾ, ਤਾਂ ਕਿ ਆਲਮੀ ਸਟੈਂਡਰਡ ਦੇ ਉੱਤੇ ਪੂਰਾ ਤੇ ਉਤਰਨ। ਇਸ ਟਾਈਮ ਤੁਸੀਂ ਪੂਰੀ ਦੁਨੀਆ ਦੇ ਅੰਦਰ ਦੇਖ ਲਓ, ਇੰਡੀਅਨ ਛਾਏ ਹੋਏ ਨੇ, ਉਹਨਾਂ ਦਾ ਐਜੂਕੇਸ਼ਨ ਲੈਵਲ ਹਾਈ ਹੈ। ਮੈਂ ਹੁਣ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗਾ ਕਿ ਉਹਨਾਂ ਦੇ ਮਿਨਿਸਟਰ ਇਸ ਲੈਵਲ ਤੱਕ ਜਾ ਕੇ ਸੋਚਦੇ ਨੇ। ਠੀਕ ਹੈ, ਮੈਂ ਹੁਣ ਥੋੜ੍ਹੀ ਦੇਰ ਪਹਿਲੇ ਸੁਣਨ ਡਿਆ ਹਾਂ ਕਿ ਉਹ ਜਨਾਬ ਕਚਰੇ ਨਾਲ ਕੀ ਕੁਛ ਬਣਾ ਰਹੇ ਨੇ, ਉਹ ਸਮੁੰਦਰ ਦੇ ਪਾਣੀ ਨੂੰ ਯੂਟੀਲਾਈਜ਼ ਕਰਨ ਵਾਸਤੇ, ਸਾਫ਼ ਕਰਕੇ ਪੀਣ ਵਾਸਤੇ ਉਹ ਪ੍ਰੋਵਾਈਡ ਕਰਨ ਦਾ ਸੋਚ ਰਹੇ ਨੇ। ਉਹ ਐਸੇ ਮਨਸੂਬੇ ਕਰ ਰਹੇ ਨੇ ਕਿ ਈਵਨ ਅਗਰ ਕਿਸੇ ਜਗ੍ਹਾ ਦੇ ਉੱਤੇ ਕੋਈ ਕਚਰਾ ਪਿਆ ਤਾਂ ਉਹਨੂੰ 3-3 4-4 ਚੀਜ਼ਾਂ ਦੇ ਵਿੱਚ ਉਹ ਕਨਵਰਟ ਕਰ ਰਹੇ ਨੇ, ਕਿਤੇ ਫਰਟੀਲਾਈਜ਼ਰ, ਕਿਤੇ ਉਹਦੇ ਵਿੱਚੋਂ ਗੈਸਾਂ, ਕਿਤੇ ਕੁਛ। ਅਸੀਂ ਕੀ ਕਰਾਂਗੇ? ਸਾਡੀ ਤਰਜੀਹਾਤ ਹੀ ਗਲਤ ਨੇ। ਮਾਜ਼ਰਤ ਨਾਲ ਬਤੌਰ ਰਿਆਸਤ ਸਾਡੀ ਤਰਜੀਹਾਤ ਦਾ ਫੁਕਦਾਨ ਹੈ। ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਕਦੇ ਗੌਰ ਹੀ ਨਹੀਂ ਕੀਤਾ। ਔਰ ਬੁਨਿਆਦੀ ਤੌਰ 'ਤੇ ਸਾਨੂੰ, ਮਸਲਨ ਹੁਣ ਮੈਂ ਇੱਕ ਮਿਸਾਲ ਦਿਆਂ, ਤੁਸੀਂ ਅੱਜ ਨਸਰ ਨਗਾਰ, ਸ਼ਾਇਰ ਇਸ ਤਰ੍ਹਾਂ ਦੇ ਪੈਦਾ ਕਰੀ ਵੀ ਜਾਓ, ਉਹਦਾ ਕੀ ਫਾਇਦਾ? ਕੁਛ ਵੀ। ਉਹ ਭਾਈ ਅੱਜ ਇਹਨਾਂ ਨੂੰ ਅਗਰ ਪੜ੍ਹਾਉਣਾ ਤਾਂ AI ਪੜ੍ਹਾਓ, ਜਿਹੜਾ ਅਗਲਾ ਦੌਰ ਆ ਰਿਹਾ, ਮਤਲਬ ਆਰਟੀਫਿਸ਼ੀਅਲ ਇੰਟੈਲੀਜੈਂਸ ਪੜ੍ਹਾਓ। ਤੁਸੀਂ ਇਹਨਾਂ ਨੂੰ IT ਦੇ ਵਿੱਚ ਅੱਗੇ ਲੈ ਕੇ ਆਓ। ਤੁਸੀਂ ਇਲੈਕਟ੍ਰੀਕਲ ਵੀ ਅਗਰ ਪੜ੍ਹਾਉਣਾ ਨਾ ਤਾਂ ਐਡਵਾਂਸ ਇਲੈਕਟ੍ਰੀਕਲ ਪੜ੍ਹਾਓ।
ਠੀਕ ਹੈ, ਉਹ ਨਹੀਂ ਉਹ ਪੁਰਾਣੇ ਜ਼ਮਾਨੇ ਵਾਲੀਆਂ ਫੜ ਲੀਆਂ ਕੋਈ ਦੋ ਛੈਣੀ ਥੋੜ੍ਹੇ ਤੇ ਆਖਿਆ ਜੀ ਅਸੀਂ ਬਿਜਲੀ ਵਾਲੇ ਹੋ ਗਏ। ਨਹੀਂ, ਅੱਜ ਦੇ ਦੌਰ ਦੇ ਵਿੱਚ ਉਹ ਚੀਜ਼ ਨਹੀਂ ਚੱਲਦੀ। ਸ਼ੁਕਰੀਆ ਜੱਟ ਸਾਹਿਬ, ਟਾਈਮ ਜ਼ਿਆਦਾ ਹੋ ਜਾਂਦਾ ਵਾ ਅਤੇ ਪਿਆਰੇ ਵੇਖਣ ਵਾਲਿਓ, ਜਿਹੜੀ ਬੇਸਿਕ ਗੱਲ ਆ, ਜਿਹੜਾ ਸਾਡਾ ਇਹ ਸਾਰੀ ਡਿਬੇਟ ਦਾ, ਇਹ ਸਾਰੀ ਗੱਲਬਾਤ ਦਾ ਮਕਸਦ ਉਹ ਚੀਜ਼ਾਂ ਨੂੰ, ਸਾਡੇ ਨਿਜ਼ਾਮ ਨੂੰ ਸਾਹਮਣੇ ਲੈ ਕੇ ਆਉਣਾ, ਤਾਂ ਕਿ ਸ਼ਾਇਦ ਹੋ ਸਕਦਾ ਸਾਡੀ ਆਵਾਜ਼ ਕਿਸੇ ਐਸੇ ਸ਼ਖਸ ਦੇ, ਕਿਸੇ ਐਸੇ ਬੰਦੇ ਦੇ ਕੰਨ 'ਚ ਪੈ ਜਾਏ ਜਿਹੜਾ ਇਸ ਚੀਜ਼ ਨੂੰ ਅੱਗੇ ਚੇਂਜ ਕਰਨ ਦੀ ਜਾਂ ਇਹਦੇ ਉੱਤੇ ਕੋਈ ਅਮਲ ਕਰਨ ਦੀ ਸੋਚਦਾ ਹੋਏ। ਆ ਵੀ ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵੇਲੇ ਦੇ ਨਾਲ ਨਾਲ ਜਿਹੜੀਆਂ ਕੌਮਾਂ ਆਪਣੇ ਸਿਸਟਮ ਨੂੰ, ਆਪਣੇ ਤਰੀਕਾਕਾਰ ਨੂੰ ਚੇਂਜ ਨਹੀਂ ਕਰਦੀਆਂ, ਨਹੀਂ ਉਹਦੇ ਨਾਲ ਬਦਲਦੀਆਂ, ਉਹ ਬਹੁਤ ਪਿੱਛੇ ਰਹਿ ਜਾਂਦੀਆਂ ਨੇ। ਔਰ ਜਿਹੜੀਆਂ ਕੌਮਾਂ ਪਿੱਛੇ ਰਹਿ ਜਾਂਦੀਆਂ ਨੇ, ਫਿਰ ਉਹ ਪਿੱਛੇ ਰਹਿ ਜਾਂਦੀਆਂ ਨੇ। ਅਤੇ ਸਾਨੂੰ ਜ਼ਰੂਰਤ ਆ ਕਿ ਸਾਡਾ ਜਿਹੜਾ ਨਿਜ਼ਾਮੇ ਤਾਲੀਮ ਆ, ਸਾਡਾ ਜਿਹੜਾ ਉਹ ਅੱਜ ਦੇ ਵੇਲੇ ਦੇ ਮੁਤਾਬਕ, ਮੌਜੂਦਾ ਵਕਤ ਦੇ ਮੁਤਾਬਕ ਜਿਹੜੀਆਂ ਸਾਡੀ ਰਿਕੁਆਇਰਮੈਂਟਸ ਨੇ, ਜਿਹੜੀਆਂ ਸਾਡੀ ਡਿਮਾਂਡ ਨੇ ਸਾਡੇ ਮੁਲਕ ਦੀਆਂ, ਸਾਡੇ ਮੁਆਸ਼ਰੇ ਦੀਆਂ, ਸਾਡੀ ਸੁਸਾਇਟੀ ਦੀਆਂ, ਉਹਦੇ ਮੁਤਾਬਕ ਹੋਣਾ ਚਾਹੀਦਾ। ਨਾ ਕਿ ਉਹੀ ਜਿਹੜਾ ਸੰਨ 47 ਤੋਂ ਇੱਕ ਸਿਸਟਮ ਚੱਲਿਆ ਆ ਰਿਹਾ, ਅਸੀਂ ਉਹਨੂੰ ਹੀ ਅੱਗੇ ਲੈ ਕੇ ਚੱਲਣਾ। ਅਤੇ ਦੁਨੀਆ ਦੇ ਜਿਸ ਕੋਨੇ 'ਤੇ ਵੀ ਰਹੋ, ਹੱਸਦੇ ਰਹੋ, ਵੱਸਦੇ ਰਹੋ। ਮੈਨੂੰ ਅਤੇ ਮੇਰੇ ਵੀਰ ਜ਼ੁਲਫਕਾਰ ਜੱਟ ਨੂੰ ਇਜਾਜ਼ਤ ਦੇਵੋ। ਰੱਬ ਰੱਖਾ।